इस प्रोग्राम ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408272 52 ਦੇ ਉੱਤੇ। ਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬਾਲੀਵੁੱਡ ਦੇ ਨਾਲ ਜਿਹੜੀ ਖਬਰ ਆ ਰਹੀ ਆ, ਇੱਕ ਉਦਾਸ ਖਬਰ ਆ, ਜਿਹੜੇ ਬਾਲੀਵੁੱਡ ਦੇ ਅਦਾਕਾਰ ਇਰਫਾਨ ਖਾਨ ਉਹਨਾਂ ਦੀ ਮੌਤ ਹੋਈ। ਬਿਲਕੁਲ, ਜੇ ਆਪਾਂ ਕਹਿ ਲਈਏ ਕਿ ਇਰਫਾਨ ਖਾਨ ਕਾਹਦਾ, ਇਰਫਾਨ ਜਾਨ ਸੀਗਾ ਬਾਲੀਵੁੱਡ ਦੀ, ਇਹ ਕਹਿਣਾ ਗਲਤ ਨਹੀਂ ਹੈ, ਕੁੱਥਾ ਨਹੀਂ ਹੈ ਕਿ ਇਰਫਾਨ ਖਾਨ ਇਹ ਜੋ ਬਾਲੀਵੁੱਡ ਇੰਡਸਟਰੀ ਸੀਗੀ ਉਹਦਾ ਇਸ ਵੇਲੇ ਦਾ ਕਹੀਏ ਕਿ ਸਭ ਤੋਂ ਬਿਹਤਰੀਨ ਕਲਾਕਾਰ ਸੀਗਾ, ਜਾਂ ਹੋਰ ਕਹਿ ਸਕਦੇ ਹਾਂ ਕਿ ਸ਼੍ਰੇਣੀ 'ਚ ਜਿਹੜੇ ਕਲਾਕਾਰ ਆ ਘੱਟੋ ਘੱਟ ਏ ਕਲਾਸ ਦੀ ਸ਼੍ਰੇਣੀ ਦਾ ਕਲਾਕਾਰ ਸੀਗਾ। ਸੋ ਉਹਦੀਆਂ ਫਿਲਮਾਂ ਤੁਸੀਂ ਦੇਖ ਲਓ, ਮਦਾਰੀ ਫਿਲਮ, ਉਹਦੀਆਂ ਜਿਹੜੀਆਂ ਹੋਰ ਫਿਲਮਾਂ, ਪਾਨ ਸਿੰਘ ਤੋਮਰ, ਇੰਗਲਿਸ਼ ਮੀਡੀਅਮ, ਕਿਆ ਜ਼ਬਰਦਸਤ ਐਕਟਰ ਸੀਗਾ। ਔਰ ਮੈਂ ਇਹਦੀ ਜਦੋਂ ਬਾਇਓਗ੍ਰਾਫੀ ਵੇਖੀ ਸੀਗੀ ਥੋੜਾ ਸਮਾਂ ਪਹਿਲਾਂ, ਜਦੋਂ ਬਿਮਾਰ ਹੋਇਆ ਸੀਗਾ, ਦੰਗ ਰਹਿ ਗਿਆ ਕਿ ਵਾਰੀਅਰ ਸੀਗਾ ਬੰਦਾ, ਕਿ ਯੋਧਾ ਬੰਦਾ ਸੀਗਾ। ਤਮਾਮ ਜ਼ਿੰਦਗੀ 'ਚ ਜੇ ਇਹਦੇ ਸੰਘਰਸ਼ ਨੂੰ ਦੇਖੀਏ, ਬਾ ਕਮਾਲ ਸੰਘਰਸ਼ ਸੀਗਾ। 1967 'ਚ ਜਨਮ ਲਿਆ ਰਾਜਸਥਾਨ ਦੇ ਇਲਾਕੇ ਦੇ ਵਿੱਚ, ਬਾਪ ਟਾਇਰਾਂ ਦਾ ਕੰਮ ਕਰਦਾ ਸੀਗਾ, ਛੋਟੀ ਜਿਹੀ ਉਮਰ ਦੇ ਵਿੱਚ ਪਤੰਗ ਫੜਦਾ ਫੜਦਾ ਡਿੱਗ ਪਿਆ ਕੋਠੇ ਤੋਂ, ਹੱਡੀਆਂ ਟੁੱਟ ਗਈਆਂ, ਬੁਰੇ ਹਾਲ ਹੈ। ਪਹਿਲਾਂ ਹੀ ਉਹੋ ਜਿਹਾ ਸੀ, ਕਾਲਾ ਕਲੋਟਾ ਜਿਹਾ, ਤੇ ਲੋਕ ਮਜ਼ਾਕ ਕਰਦੇ ਸਨ। ਔਰ ਕਿਸੇ ਵੇਲੇ ਬਾਪ ਮਰ ਗਿਆ 19 ਸਾਲ ਦੀ ਉਮਰ ਦੇ ਵਿੱਚ। ਕਿਸੇ ਵੇਲੇ ਰਾਜ ਕਰਨਵੀਰ ਸਿੰਘ ਜੀ ਇਹਦੇ ਕੋਲ ਜੁਰਾਸਿਕ ਪਾਰਕ ਫਿਲਮ ਵੇਖਣ ਜੋਗੇ ਪੈਸੇ ਨਹੀਂ ਸਨ, ਤਾਂ ਇੱਕ ਸਮੇਂ ਉਹ ਜੋ ਜੁਰਾਸਿਕ ਵਰਲਡ ਆਏ ਤਾਂ ਉਹਦਾ ਜਿਹੜਾ ਮਾਲਕ ਬਣਿਆ ਹੁੰਦਾ ਪਾਰਕ ਦਾ, ਉਹ ਭੂਮਿਕਾ ਦੇ ਹਿੱਸੇ ਆਈ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨਾ ਬਿਹਤਰੀਨ ਸਫ਼ਰ ਇਸ ਅਦਾਕਾਰ ਨੇ ਤੈਅ ਕੀਤਾ। ਪਰ ਕਿਸਮਤ ਤੁਹਾਨੂੰ ਪਤਾ ਹੀ ਆ ਕਿ ਕਦੇ ਕਦੇ ਕਿਸਮਤ ਤੋਂ ਇਨਸਾਨ ਜਿੱਤ ਜਾਂਦਾ, ਪਰ ਅੰਤ ਦੇ ਵਿੱਚ ਕਈ ਵਾਰ ਕਿਸਮਤ ਬੰਦੇ ਨੂੰ ਹਰਾ ਦਿੰਦੀ ਹੈ। ਬਿਮਾਰ ਹੋਇਆ ਇਰਫਾਨ ਖਾਨ, ਦੁਆਵਾਂ ਕੀਤੀਆਂ ਲੋਕਾਂ ਨੇ, ਇਲਾਜ ਚੱਲਿਆ, ਬਹੁਤ ਚੜ੍ਹਦੀ ਕਲਾ ਵਾਲਾ ਬੰਦਾ ਸੀਗਾ, ਬੁਲੰਦਰ ਸੀਗਾ, ਬਹੁਤ ਪੀੜਾ ਸਹੀ। ਪਰ ਅੱਜ ਮੈਂ ਕਹੂੰਗਾ ਕਿ ਅੰਤ ਦੇ ਵਿੱਚ ਜਦੋਂ ਇੰਡੀਆ ਆ ਗਿਆ, ਆ ਕੇ ਫਿਰ ਪੇਟ ਦੀ ਇਨਫੈਕਸ਼ਨ ਹੋਈ, ਸੋ ਹਸਪਤਾਲ ਦੇ ਵਿੱਚ ਗਿਆ, ਉੱਥੋਂ ਕਦੇ ਨਹੀਂ ਆਇਆ। ਤਾਂ ਉਸ ਪੀੜਾ ਤੋਂ ਇਰਫਾਨ ਖਾਨ ਮੁਕਤ ਹੋ ਗਿਆ। ਪਰ ਜਿਹੜੀ ਪੀੜਾ ਆਪਣੇ ਚਾਹਣ ਵਾਲਿਆਂ ਨੂੰ, ਜਿਹੜੀ ਪੀੜ, ਜਿਹੜੀ ਚੀਜ਼ ਉਹਨੇ ਦਿੱਤੀ ਆ, ਮੇਰੇ ਖਿਆਲ ਦੇ ਨਾਲ ਉਹ ਬਹੁਤ ਲੰਮੇਰੇ ਸਮੇਂ ਤੱਕ ਜਾਏਗੀ ਨਹੀਂ। ਸੋ ਇਰਫਾਨ ਖਾਨ ਦੇ ਸੋਗ ਦੇ ਵਿੱਚ ਸਾਰੇ ਹੀ ਇਸ ਵੇਲੇ ਮਾਤਮੀ ਨੇ, ਸਾਰੇ ਹੀ ਸ਼ੋਕਮਈ ਨੇ, ਸਾਰੇ ਲੋਕ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸੁਣ ਨੇ ਕਿ ਇੰਡਸਟਰੀ ਦਾ ਬਾਦਸ਼ਾਹ ਬਣਦਾ, ਜਿਹੜਾ ਕਿ ਦਿਲ ਦਾ ਵੀ ਬਹੁਤ ਬਾਦਸ਼ਾਹ ਸੀਗਾ, ਉਹ ਅਚਾਨਕ ਚਲੇ ਗਿਆ। ਪਰ ਜਿਸ ਤਰ੍ਹਾਂ ਉਹਨੇ ਇਸ ਰੰਗਮੰਚ ਤੇ ਕਿਰਦਾਰ ਨਿਭਾਇਆ, ਅਸਲੀ ਜ਼ਿੰਦਗੀ 'ਚ ਜੋ ਕਿਰਦਾਰ ਨਿਭਾਇਆ, ਉਹਦੇ ਵਾਸਤੇ ਲੋਕਾਂ ਨੇ ਤਾੜੀਆਂ ਜ਼ਰੂਰ ਮਾਰੀਆਂ ਨੇ, ਉਸ ਕਿਰਦਾਰ ਵਾਸਤੇ, ਕਿ ਉਹ ਕਿਰਦਾਰ ਹਮੇਸ਼ਾ ਜ਼ਿੰਦਾ ਰਹੇਗਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਖਬਰਾਂ ਦੇ ਉੱਤੇ ਗੱਲ ਕਰੀਏ, ਕਹਿੰਦੇ ਕੇਂਦਰ ਸਰਕਾਰ ਨੇ ਮਜ਼ਦੂਰਾਂ ਤੇ ਫਸੇ ਹੋਏ ਲੋਕਾਂ ਨੂੰ ਰਾਹਤ ਦਿੱਤੀ। ਇਹਨਾਂ ਨੂੰ ਵੀ ਇਹਨਾਂ ਦੀ ਹੁਣ ਯਾਦ ਆਈ ਆ ਬੜੇ ਚਿਰਾਂ ਬਾਅਦ। ਹਾਂਜੀ ਬਿਲਕੁਲ, ਚਲੋ ਦੇਰ ਆਏ ਦਰੁਸਤ ਆਏ, ਇਹ ਸੋਚਣ ਲੱਗੇ ਆ, ਇੰਨਾ ਹੀ ਬਹੁਤ ਆ। ਨਹੀਂ ਤੇ ਮੈਨੂੰ ਤੇ ਇਹ ਸੀਗਾ ਕਿ ਸ਼ਾਇਦ ਇਹ ਸੋਚਣਗੇ ਨਹੀਂ ਹੈ, ਤਾਂ ਸੋਚ ਲਿਆ ਇਹਨਾਂ ਨੇ। ਸੋਚਿਆ ਇਹ ਆ ਕਿ ਹੁਣ ਜਿਹੜੇ ਮਜ਼ਦੂਰ ਆ ਉਹ ਆਪੋ ਆਪਣੇ ਰਾਜਾਂ ਨੂੰ ਪਰਤ ਸਕਦੇ ਆ, ਜਿਹੜੇ ਸਟੂਡੈਂਟ ਫਸੇ ਹੋਏ ਆ ਉਹ ਆਪੋ ਆਪਣੇ ਰਾਜਾਂ 'ਚ ਪਲਟ ਸਕਦੇ ਆ, ਜਾ ਸਕਦੇ ਆ। ਇਸ ਤੋਂ ਇਲਾਵਾ ਜਿਹੜੇ ਸੈਲਾਨੀ ਰਹਿ ਗਏ ਆ, ਮਤਲਬ ਕਿ ਘੁੰਮਣ ਫਿਰਨ ਵਾਲੇ ਬੰਦੇ ਸਨ, ਜਿਹੜੇ ਇੱਧਰ ਉੱਧਰ ਗਏ, ਚਾਹੇ ਉਹ ਧਾਰਮਿਕ ਯਾਤਰਾ ਤੇ ਸਨ, ਚਾਹੇ ਉਹ ਨਿੱਜੀ ਯਾਤਰਾ ਤੇ ਸਨ, ਤਾਂ ਉਹਨਾਂ ਨੂੰ ਵੀ ਵਾਪਸ ਉਹਨਾਂ ਦੇ ਗ੍ਰਹਿ ਰਾਜ ਦੇ ਵਿੱਚ ਭੇਜਿਆ ਜਾ ਸਕਦਾ ਜਾਂ ਖੜਿਆ ਜਾ ਸਕਦਾ ਹੈ। ਪਰ ਇਹਦੇ ਵਿੱਚ ਕੁਝ ਸ਼ਰਤਾਂ ਨੇ, ਉਹ ਸ਼ਰਤਾਂ ਜ਼ਰੂਰ ਵੇਖਣ ਵਾਲੀਆਂ ਨੇ, ਸਮਝਣ ਵਾਲੀਆਂ ਨੇ ਕਿ ਕਿਸੇ ਵੀ ਰਾਜ ਤੋਂ ਦੂਸਰੇ ਰਾਜ ਦੇ ਵਿੱਚ ਜਾਣ ਵਾਲੇ ਵਿਅਕਤੀ ਦੀ ਜਿਹੜੀ ਅੱਛੀ ਤਰ੍ਹਾਂ ਸਕਰੀਨਿੰਗ ਕੀਤੀ ਜਾਏਗੀ ਪਹਿਲਾਂ। ਔਰ ਜੇ ਉਹ ਬੰਦਾ ਠੀਕ ਹੈ ਤਾਂ ਉਹਨੂੰ ਕੋਈ ਲੱਛਣ ਨਜ਼ਰ ਨਹੀਂ ਆਉਂਦਾ, ਫਿਰ ਹੀ ਉਹਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਊਗੀ। ਮਤਲਬ ਜੇ ਕੋਈ ਪੰਜਾਬ 'ਚੋਂ ਹਰਿਆਣੇ 'ਚ ਜਾਣਾ ਚਾਹੁੰਦਾ, ਇੱਥੇ ਫਸਿਆ, ਇੱਕ ਮੈਂ ਉਦਾਹਰਨ ਦੇ ਰਿਹਾ, ਤਾਂ ਪਹਿਲਾਂ ਸਕਰੀਨਿੰਗ ਹੋਏਗੀ। ਜੇ ਹਰੀ ਝੰਡੀ ਮਿਲਦੀ ਆ ਕਿ ਸਿਹਤ ਠੀਕ ਆ, ਫਿਰ ਹੀ ਉਹਨੂੰ ਲਿਜਾਇਆ ਜਾ ਸਕਦਾ ਜਾਂ ਉਹ ਜਾ ਸਕਦਾ। ਇਸ ਤੋਂ ਇਲਾਵਾ ਇਹ ਸਿਰਫ ਬੱਸਾਂ ਦਾ ਹੀ ਇਸਤੇਮਾਲ ਕੀਤਾ ਜਾਏਗਾ, ਬੱਸਾਂ ਜਾਣਗੀਆਂ। ਤੇ ਪਰ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਸੈਨੀਟਾਈਜ਼ ਕੀਤਾ ਜਾਏਗਾ ਪਹਿਲਾਂ, ਔਰ ਉਹਨਾਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਜਿਹੜੀ ਆ, ਜਿਹੜਾ ਸ਼ਬਦ ਕੱਲ ਪ੍ਰਧਾਨ ਮੰਤਰੀ ਨੇ ਵੀ ਬਦਲ ਦਿੱਤਾ ਪਰ ਮੀਡੀਆ ਇਸਤੇਮਾਲ ਕਰਦਾ ਹੈ, ਤਾਂ ਉਹ ਸਰੀਰਕ ਡਿਸਟੈਂਸਿੰਗ ਜਿਹੜੀ ਆ ਉਹਦੇ ਨਿਯਮਾਂ ਦਾ ਪਾਲਣ ਲਾਜ਼ਮ ਹੈ। ਇਸ ਤੋਂ ਇਲਾਵਾ ਜਿਹੜੇ ਰਾਜ ਆ ਜਾਂ ਕੇਂਦਰੀ ਸ਼ਾਸਤ ਪ੍ਰਦੇਸ਼ ਹੈ, ਯੂਟੀ ਕਹਿ ਦਿੰਦੇ ਜਿਹਨਾਂ ਨੂੰ ਆਪਾਂ, ਉਹ ਉਸੇ ਰੂਟ ਦਾ ਹੀ ਇਸਤੇਮਾਲ ਕਰਨਗੇ ਜਿਨ੍ਹਾਂ ਰੂਟਾਂ ਤੇ ਆਸਾਨੀ ਹੋਵੇ। ਮਤਲਬ ਕਿ ਜਿਹੜੇ ਰੂਟ
ਜ਼ਿਆਦਾਤਰ ਪੈਸੇਂਜਰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚ ਜਾਣ, ਮਤਲਬ ਕਿ ਜਿਹੜੇ ਸੌਖੇ ਰੂਟ ਹੋਣ। ਇਸ ਤੋਂ ਇਲਾਵਾ ਆਪਣੇ ਪਿੰਡ ਜਾਂ ਸ਼ਹਿਰ ਪਹੁੰਚ ਕੇ ਜਿਹੜੇ ਬੰਦੇ ਹੋਣਗੇ, ਉਹ ਜਿਹੜੇ ਸਿਹਤ ਮਹਿਕਮੇ ਦੇ ਕਰਮਚਾਰੀ ਹੋਣਗੇ, ਉਹਨਾਂ ਦੀ ਸਲਾਹ ਲੈਣਗੇ। ਹੋਮ ਕੁਆਰੰਟਾਈਨ ਕਰਦੇ ਆ ਤਾਂ ਉੱਥੇ ਉਹਨਾਂ ਨੂੰ ਰਹਿਣਾ ਪਊਗਾ। ਜੇ ਸਿਹਤ ਕਰਮੀ ਉਹਨਾਂ ਨੂੰ ਘਰ ਦੀ ਬਜਾਏ ਉਹ ਕੁਆਰੰਟਾਈਨ ਜਿਹੜਾ ਉਹ ਕਰਦੇ ਆ, ਕੁਆਰੰਟਾਈਨ ਸਰਕਾਰੀ ਤੌਰ ਤੇ ਜੇ ਉੱਥੇ ਖੜਦੇ ਆ ਤਾਂ ਫਿਰ ਉਹਨਾਂ ਨੂੰ ਉੱਥੇ ਵੀ ਜਾਣਾ ਪਏਗਾ। ਤੇ ਇਹ ਲੋਕ ਜਿਹੜੇ ਆ ਉਹ ਲਗਾਤਾਰ ਸਿਹਤ ਮਹਿਕਮੇ ਦੀ ਨਿਗਰਾਨੀ ਹੇਠ ਰਹਿਣਗੇ ਤੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਮੋਬਾਈਲ ਫੋਨ ਨੰਬਰ ਜਿਹੜੇ ਆ ਉਹ ਦੇਣੇ ਪੈਣਗੇ। ਇਸ ਤੋਂ ਇਲਾਵਾ ਆਰੋਗਿਆ ਸੇਤੂ ਐਪ ਜਿਹੜੀ ਆ ਉਹ ਡਾਊਨਲੋਡ ਕਰਕੇ ਰੱਖਣੀ ਪਏਗੀ। ਇਸ ਦੇ ਨਾਲ ਹੀ ਜਿਹੜਾ ਹੈਲਥ ਸਟੇਟਸ ਹੈ ਉਹਨਾਂ ਦਾ ਉਹ ਲਗਾਤਾਰ ਮੋਨੀਟਰ ਕੀਤਾ ਜਾਊਗਾ। ਸੋ ਇਹ ਸ਼ਰਤਾਂ ਨੇ, ਇਹਨਾਂ ਸ਼ਰਤਾਂ ਦੇ ਆਧਾਰ ਤੇ ਵਾਪਸੀ ਹੋ ਸਕਦੀ ਹੈ ਕਿਸੇ ਵੀ ਬੰਦੇ ਦੀ ਜਿਹੜਾ ਬੰਦਾ ਇਸ ਵੇਲੇ ਕਿਸੇ ਦੂਸਰੇ ਰਾਜ ਦੇ ਵਿੱਚ ਫਸਿਆ। ਸੋ ਜਿਹੜੇ ਵੀ ਬੰਦੇ ਹੈਗੇ ਨੇ ਤੁਹਾਡੇ ਜਾਂ ਤੁਹਾਡੇ ਨੌਨ, ਉਹਨਾਂ ਨੂੰ ਦੱਸ ਦਿਓ ਕਿ ਜਿਹੜੀ ਹੋਮ ਮਿਨਿਸਟਰੀ ਆ ਉਹਨਾਂ ਨੇ ਇਸ ਤਰ੍ਹਾਂ ਦੀ ਝੰਡੀ ਦੇ ਦਿੱਤੀ ਆ। ਸੋ ਬਹੁਤ ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਫਸੇ ਹੋਏ ਨੇ ਆਲੇ ਦੁਆਲੇ, ਤਾਂ ਉਹਨਾਂ ਨੂੰ ਇਹ ਖਬਰ ਜ਼ਰੂਰ ਪਹੁੰਚਾਓ ਕਿ ਉਹ ਉੱਥੇ ਲਾਗਲੇ ਜਿਹੜੇ ਹੈਗੇ ਆ ਪ੍ਰਸ਼ਾਸਕੀ ਢਾਂਚੇ ਦੇ ਮਾਲਕ, ਉਹਨਾਂ ਨੂੰ ਰਾਬਤਾ ਕਰਕੇ ਕਹਿਣ, ਔਰ ਦੂਸਰਾ ਜਿਹੜੇ ਇੱਥੇ ਆ ਉਹ ਵੀ ਤਵਾਦਬ ਸਰਕਾਰ ਨੂੰ ਕਹਿਣ। ਵੈਸੇ ਓਵਰਆਲ ਕਰੋਨਾ ਵਾਇਰਸ ਦੀਆਂ ਜੇ ਆਪਾਂ ਖਬਰਾਂ ਤੇ ਝਾਤ ਮਾਰੀਏ, ਝਾਤਖੋਰੀ ਕਰੀਏ ਤਾਂ 31,65,223 ਕੇਸ ਜਿਹੜੇ ਆ ਉਹ ਹੋ ਚੁੱਕੇ ਆ ਇਸ ਵੇਲੇ, ਬਹੁਤਾ ਆਲਮੋਸਟ 2,20,000। ਇਸ ਤੋਂ ਇਲਾਵਾ ਜੇ ਵੇਖੀਏ ਰਿਕਵਰਡ ਕੇਸ ਉਹ ਲਗਭਗ 9.5 ਲੱਖ। ਇਸ ਤੋਂ ਇਲਾਵਾ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਇਸ ਵੇਲੇ ਜੋ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ, ਤਾਂ ਇੰਡੀਆ ਜਿਹੜਾ ਉਹ 30,000 ਦਾ ਅੰਕੜਾ ਪਾਰ ਕਰ ਗਿਆ, 31,787। ਮੌਤਾਂ 1,000 ਦਾ ਅੰਕੜਾ ਪਾਰ ਕਰਕੇ 1,008 ਤੇ ਪਹੁੰਚ ਚੁੱਕੀਆਂ। ਟੈਸਟਿੰਗ ਜਿਹੜੀ 7,70,764 ਤੇ ਹੈ। ਸੋ ਇਹ ਸਾਰੀ ਹੁਣ ਤੱਕ ਦੀ ਡਿਟੇਲ ਹੈ ਇੰਡੀਆ ਦੇ ਲਿਹਾਜ਼ ਨਾਲ। ਜੇ ਵੇਖੀਏ ਕੌਮਾਂਤਰੀ ਪੱਧਰ ਤੇ ਅੱਜ ਇੱਕ ਅੱਛੀ ਖਬਰ ਆਈ ਆ, ਬੋਰਿਸ ਜੌਨਸਨ ਜਿਹੜੇ PM ਆ UK ਦੇ, ਉਹ ਪਾਪਾ ਬਣੇ ਆ। ਤਾਂ ਬਹੁਤ ਆਪਾਂ ਕਹੀਏ ਕਿ ਔਖਾ ਸਮਾਂ ਹੈ UK ਵਾਸਤੇ, ਜੌਨਸਨ ਵਾਸਤੇ ਖੁਦ ਨਿੱਜੀ ਤੌਰ ਤੇ, ਪਰ ਇਹ ਅੰਤ ਦੇ ਵਿੱਚ ਅੱਛੀ ਖੁਸ਼ਖਬਰੀ ਵੀ ਉਹਨਾਂ ਨੂੰ ਸੁਣਨ ਨੂੰ ਮਿਲੀ ਆ। ਸਪੇਨ ਦੇ ਵਿੱਚ ਕਰੋਨਾ ਵਾਇਰਸ ਕਰਕੇ 325 ਹੋਰ ਲੋਕ ਮਰੇ ਆ। ਆਸਟ੍ਰੇਲੀਆ ਦੇ ਵਿਕਟੋਰੀਆ 'ਚ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਲਈ ਖੁਸ਼ਖਬਰੀ ਆ, $4.5 ਕਰੋੜ ਦਾ ਪੈਕੇਜ ਉਹਨਾਂ ਵਾਸਤੇ ਐਲਾਨਿਆ ਗਿਆ। ਜੇ ਇੱਧਰ ਆਪਾਂ ਗੱਲ ਕਰੀਏ ਇੰਡੀਆ ਦੇ ਹੋਰ ਸਟੇਟਾਂ ਦੀ, ਤਾਂ ਗੁਜਰਾਤ ਤੇ ਮਹਾਰਾਸ਼ਟਰ ਦੇ ਵਿੱਚ 60% ਮੌਤਾਂ ਨੇ। ਮਤਲਬ ਕਿ ਜੋ ਮੈਂ ਅੰਕੜਾ ਤੁਹਾਨੂੰ ਦੱਸਿਆ ਹੁਣੇ ਮੌਤਾਂ ਦਾ, ਤਾਂ ਇਕੱਲੇ 60% ਡੈਥ ਕੇਸ ਜਿਹੜੇ ਆ ਉਹ ਇਹਨਾਂ ਦੋ ਰਾਜਾਂ 'ਚ। ਤੁਸੀਂ ਦੇਖ ਲਓ ਕਿ ਸਥਿਤੀ ਕਿੰਨੀ ਗੰਭੀਰ ਹੋਏਗੀ ਇਸ ਵੇਲੇ। ਮਹਾਰਾਸ਼ਟਰ ਦੇ ਵਿੱਚ ਜੇ ਵੇਖੀਏ ਤਾਂ ਇਸ ਵੇਲੇ ਗਿਣਤੀ ਜਿਹੜੀ ਹੈ ਉਹ ਹੈਗੀ 9318। ਗੁਜਰਾਤ ਦੇ ਵਿੱਚ ਇਹ ਅੰਕੜਾ ਹੈ 3774 ਦਾ। ਦੂਜੇ ਪਾਸੇ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਹੁਣ ਜਿਹੜੀ ਉਹਨਾਂ ਦੀ ਹੈਗੀ ਆ ਐਪ, ਜਿਹਦਾ ਆਪਾਂ ਅੱਗੇ ਜ਼ਿਕਰ ਕੀਤਾ ਆਰੋਗਿਆ ਸੇਤੂ ਐਪ, ਉਹ ਜ਼ਰੂਰੀ ਹੈ ਉਹਨਾਂ ਵਾਸਤੇ, ਮਤਲਬ ਕਿ ਲਾਜ਼ਮੀ ਹੈ। ਅਦਰਵਾਈਜ਼ ਉਹਨਾਂ ਤੇ ਫਿਰ ਅਨੁਸ਼ਾਸਨਾਤਮਕ ਕਾਰਵਾਈ ਜਿਹੜੀ ਆ ਉਹ ਵੀ ਕੀਤੀ ਜਾ ਸਕਦੀ ਆ। ਇੱਕ ਹੋਰ ਸੈਟ ਖਬਰ ਆਈ ਆ, ਬੰਬੇ ਤੋਂ ਚੱਲ ਕੇ ਤਕਰੀਬਨ 1500 ਕਿਲੋਮੀਟਰ ਤੈਅ ਕਰਕੇ ਸਫ਼ਰ ਉੱਤਰ ਪ੍ਰਦੇਸ਼ ਦੇ ਵਿੱਚ ਆਪਣੇ ਪਿੰਡ ਤੱਕ ਪਹੁੰਚਿਆ ਸੀ ਇੱਕ ਨੌਜਵਾਨ। ਉਹਨੂੰ ਫੜ ਕੇ ਫਿਰ ਜਦੋਂ ਕੁਆਰੰਟੀਨ ਕੀਤਾ ਗਿਆ, ਕੁਆਰੰਟੀਨ ਸੈਂਟਰ ਦੇ ਵਿੱਚ ਕੁਝ ਘੰਟਿਆਂ ਬਾਅਦ ਹੀ ਉਹਦੀ ਮੌਤ ਹੋ ਗਈ, ਦਮ ਤੋੜ ਗਿਆ। ਤਾਂ ਮਤਲਬ ਕਿ ਘਰ ਦੀਆਂ ਦਹਲੀਜ਼ਾਂ ਤੇ ਆ ਕੇ ਉਹ ਮੁੰਡਾ ਜਿਹੜਾ ਉਹ ਮਰ ਗਿਆ। ਇਸੇ ਤਰ੍ਹਾਂ ਕੋਟਾ ਦੇ ਵਿੱਚ ਜਿਹੜੇ ਸਟੂਡੈਂਟ ਫਸੇ ਆ, ਖਾਸ ਤੌਰ ਤੇ ਬਿਹਾਰੀ ਵਿਦਿਆਰਥੀ ਆ ਜਿਹੜੇ, ਉਹਨਾਂ ਨੇ ਆਪਣੀ ਸਰਕਾਰ ਨੂੰ ਤਾਨਾ ਮਾਰਿਆ। ਉਹ ਕਹਿੰਦੇ ਕਿ ਅਸੀਂ ਘਰ ਜਾਣਾ ਚਾਹੁੰਦੇ ਹਾਂ, ਸਾਨੂੰ ਤੁਸੀਂ ਖੜਦੇ ਨਹੀਂ, ਪਰ ਇੱਕ ਵਿਧਾਇਕ ਦੇ ਬੱਚੇ ਨੂੰ ਪਾਸ ਮਿਲ ਜਾਂਦਾ ਹੈ। ਤਾਂ ਇਹ ਵਿਵਾਦ ਹੈ ਕਿਉਂਕਿ ਕਰਫਿਊ ਦੇ ਦਰਮਿਆਨ ਹੀ, ਲੋਕਡਾਊਨ ਦੇ ਦਰਮਿਆਨ ਹੀ ਭਾਜਪਾ ਦੇ ਅਨਿਲ ਸਿੰਘ ਨਾਂ ਦੇ ਇੱਕ MLA ਨੂੰ, ਜਿਹੜਾ ਕਿ ਇੱਥੇ ਆਉਂਦਾ ਕੋਟਾ ਦੇ ਵਿੱਚ, ਉਹਦਾ ਮੁੰਡਾ ਪੜ੍ਹਦਾ ਸੀਗਾ, ਉਹਨੂੰ ਪਾਸ ਮਿਲ ਜਾਂਦਾ। ਔਰ ਪਾਸ ਵੀ ਉਹਨੂੰ ਇੱਕ ਕਾਰ ਦਾ ਮਿਲਦਾ ਕਿ ਕਾਰ ਤੇ ਜਾ ਕੇ ਉਹ ਆਪਣਾ ਬੱਚਾ ਲਿਆ ਸਕਦਾ। ਤਾਂ ਹੁਣ ਜਿਹੜੇ ਦੂਸਰੇ ਬੱਚੇ ਆ, ਬਿਹਾਰੀ ਬੱਚੇ ਆ, ਉਹ ਤਾਨਾ ਮਾਰਦੇ ਪਏ ਆ ਨੀਤੀਸ਼ ਬਾਬੂ ਨੂੰ ਕਿ ਭਾਈ ਸਾਨੂੰ ਵੀ ਕੱਢ ਲਓ, ਅਸੀਂ ਕਿਹੜਾ ਮਾਂ ਮਾਰੇ ਆ ਤੁਹਾਡੇ। ਪੰਜਾਬ ਦੀ ਜੇ ਗੱਲ ਕਰੀਏ ਇਸ ਵੇਲੇ ਤੱਕ ਟੈਸਟਿੰਗ ਜਿਹੜੀ ਆ ਉਹ 18,670, ਮਾਮਲੇ ਜਿਹੜੇ ਆ ਉਹ 376, ਠੀਕ ਜਿਹੜੇ ਹੋਏ ਆ 101, ਜਿਹੜੇ ਹਸਪਤਾਲੀ ਇਕਾਂਤਵਾਸ ਦੇ ਵਿੱਚ 5118, ਜਿਹੜੇ ਘਰ ਦੇ ਵਿੱਚ ਇਕਾਂਤਵਾਸ ਆ ਉਹ ਹੈਗੇ ਆ 15,094। ਪੰਜਾਬ ਦੇ ਵਿੱਚ ਅੱਜ ਤਕਰੀਬਨ 3 ਦਰਜਨ ਦੇ ਕਰੀਬ ਨਵੇਂ ਕੇਸ ਜਿਹੜੇ ਰਜਿਸਟਰਡ ਹੋਏ ਆ, ਜਿਨ੍ਹਾਂ ਦੇ ਵਿੱਚ 2 ਦਰਜਨ ਦੇ ਕਰੀਬ ਲਗਭਗ ਜਿਹੜੇ ਉਹ ਸ਼ਰਧਾਲੂ ਸੀਗੇ ਜਿਹੜੇ ਨੰਦੇੜ ਸਾਹਿਬ ਤੋਂ ਆਏ ਆ। 4 ਉਹ ਸਟੂਡੈਂਟ ਪਾਏ ਗਏ ਜਿਹੜੇ ਕੋਟਾ ਤੋਂ ਪਰਤੇ ਆ। ਤਾਂ ਇਹ ਵੀ ਇੱਕ ਮੈਂ ਕਹੂੰਗਾ ਕਿ ਪੰਜਾਬ ਵਾਸਤੇ ਬਹੁਤ ਖਤਰਨਾਕ ਸੰਕੇਤ ਆ ਕਿ ਇਹ ਜਿਹੜੇ
ਆਏ ਆ ਬਾਹਰੋਂ, ਇਹ ਹੁਣ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਆਏ ਆ। ਬਠਿੰਡਾ ਜਿਹੜਾ ਬਹੁਤ ਜਦੋਜਹਿਦ ਕਰ ਰਿਹਾ ਸੀਗਾ, ਗ੍ਰੀਨ ਜ਼ੋਨ 'ਚ ਸੀਗਾ, ਅੱਜ ਉਹਦੇ ਵਿੱਚ ਵੀ 2 ਕੇਸ ਆ ਗਏ ਆ। ਇਸ ਤਰ੍ਹਾਂ ਮੁਕਤਸਰ ਸਾਹਿਬ ਤੋਂ ਇੱਕ ਖਬਰ ਆ ਕਿ 65 ਇਕੱਠੇ ਹੀ ਉੱਥੇ ਸੈਂਪਲ ਜਿਹੜੇ ਉਹ ਨੈਗੇਟਿਵ ਆਇਆ। ਬਸ ਇੱਥੇ ਇੱਕੋ ਮਰੀਜ਼ ਆ, ਉਹਦੀ ਰਿਪੋਰਟ ਜਿਹੜੀ ਨੈਗੇਟਿਵ ਆਉਣੀ ਬਾਕੀ। ਇਸ ਤੋਂ ਬਾਅਦ ਇਹ ਫਾਜ਼ਿਲਕਾ ਤੋਂ ਬਾਅਦ ਦੂਸਰਾ ਜ਼ਿਲ੍ਹਾ ਬਣ ਸਕਦਾ ਮੁਕਤਸਰ, ਜਿੱਥੇ ਕੋਈ ਮਰੀਜ਼ ਨਹੀਂ ਹੋਏਗਾ। ਵੈਸੇ ਜੇ ਆਪਾਂ ਕਹੀਏ ਤਾਂ ਕਰੋਨਾ ਦੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਹਾਹਾਕਾਰ ਆ, ਉੱਥੇ ਵੀ 50 ਤੋਂ ਵੱਧ ਗਿਣਤੀ ਜਿਹੜੀ ਹੋਈ ਪਈ ਆ। ਮੋਹਾਲੀ ਦੇ ਵਿੱਚ ਅੱਜ 3 ਹੋਰ ਮਰੀਜ਼ ਆ ਗਏ ਆ, 67 ਗਿਣਤੀ ਉੱਥੇ ਹੋ ਗਈ ਆ। ਸੰਗਰੂਰ 'ਚ ਜਿਹੜੀ ਆਪਾਂ ਕੱਲ ਸੰਸਕਾਰ ਦੀ ਗੱਲ ਕੀਤੀ ਸੀ, ਉੱਥੇ ਮੌਜੂਦ 99 ਲੋਕਾਂ ਤੇ FIR ਦਰਜ ਜਿਹੜੀ ਆ ਉਹ ਕਰ ਲਈ ਗਈ ਆ। ਬਾਕੀ ਖਟਾਰਾ ਐਂਬੂਲੈਂਸ ਤੇ ਵੀ ਆਪਾਂ ਗੱਲ ਕੀਤੀ ਸੀਗੀ, ਤਾਂ ਉਹਦੀ ਵੀ ਹੁਣ ਜਾਂਚ ਪੜਤਾਲ ਜਿਹੜੀ ਆ ਉਹ ਕੀਤੀ ਜਾਊਗੀ ਕਿ ਅਸਲ ਦੇ ਵਿੱਚ ਕੁਤਾਹੀ ਕਿੱਥੇ ਹੋਈ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਨੇ 2 ਹਫ਼ਤਿਆਂ ਦੇ ਲਈ ਕਰਫਿਊ ਵਧਾਇਆ ਪਰ ਨਾਲ ਕੁਝ ਰਿਆਇਤਾਂ ਵੀ ਦਿੱਤੀਆਂ। ਹਾਂ ਦੇਖੋ, ਇਹਨਾਂ ਨੇ ਮਿਆਦ ਵਧਾਈ ਆ, ਇਮਦਾਦ ਨਹੀਂ ਦਿੱਤੀ ਜਿਹੜੀ ਲੋਕਾਂ ਨੂੰ, ਮਿਡਲ ਕਲਾਸ ਨੂੰ ਦੇਣੀ ਚਾਹੀਦੀ ਸੀ। ਜਾਂ ਇੱਕ ਆਸ ਹੁੰਦੀ ਆ ਜਿਹੜੀ ਕਿ ਹਾਂ ਅਸੀਂ ਆਹ ਕੁਛ ਕਰ ਰਹੇ ਹਾਂ ਕਿ ਭਾਈ ਤੁਹਾਨੂੰ ਥੋੜਾ ਜਿਹਾ ਹੋਰ ਤਕਲੀਫ ਤਕੱਲਫ ਝੱਲਣਾ ਪੈਣਾ, ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਜਾਊਗਾ, ਸਾਡੇ ਕੋਲ ਰੋਡ ਮੈਪ ਆ। ਐਸਾ ਕੁਝ ਵੀ ਨਹੀਂ ਦੱਸ ਰਹੇ, ਨਾ ਮੋਦੀ ਸਾਹਿਬ ਦੱਸ ਰਹੇ ਆ, ਨਾ ਕੈਪਟਨ ਸਾਹਿਬ ਦੱਸ ਰਹੇ ਆ, ਕੋਈ ਸਾਹਿਬ ਨਹੀਂ ਦੱਸ ਰਿਹਾ ਕਿ ਆਖਰ ਲੋਕ ਜਾਣਗੇ ਕੀ, ਖਾਣਗੇ ਕੀ, ਜਾਣਗੇ ਕਿੱਥੇ, ਖਾਣਗੇ ਕੀ। ਮੈਨੂੰ ਸਮਝ ਨਹੀਂ ਆਉਂਦੀ ਕਿ ਕੈਪਟਨ ਅਮਰਿੰਦਰ ਸਿੰਘ ਕਿਉਂ ਐਸਾ ਕਰ ਰਿਹਾ। ਹਾਲਾਂਕਿ ਲਾਕਡਾਊਨ ਜਿਹੜਾ 3 ਤਰੀਕ ਤੱਕ ਇਹ ਪਹਿਲਾਂ ਐਡਵਾਂਸ ਹੀ ਐਲਾਨ ਕਰ ਦਿੰਦੇ ਆ। ਇਹਨਾਂ ਨੂੰ ਇਹੀ ਬੜੀ ਬਹਾਦਰੀ ਲੱਗਦੀ ਆ ਕਿ ਅਸੀਂ ਪਹਿਲਾ ਸੂਬਾ ਬਣ ਗਏ, ਕਰਫਿਊ ਲਾਉਣਾ ਤਾਂ, ਜੇ ਅਗਾਊ ਇਹਨਾਂ ਨੇ ਲਾਕਡਾਊਨ ਵਧਾਉਣਾ ਜਾਂ ਕਰਫਿਊ ਵਧਾਉਣਾ ਤਾਂ। ਸੋ ਕੋਈ ਬਹੁਤੀ ਗੰਭੀਰ ਰਾਏਸ਼ੁਮਾਰੀ ਨਹੀਂ ਹੋ ਰਹੀ, ਬਹੁਤਾ ਕੋਈ ਰੋਡ ਮੈਪ ਤਿਆਰ ਕਰਨ ਤੇ ਜ਼ੋਰ ਨਹੀਂ ਲਾਇਆ ਜਾ ਰਿਹਾ। ਬਸ ਇਹੋ ਆ ਕਿ ਲੋਕਾਂ ਨੂੰ ਤਾੜ ਦਿਓ। ਤਾਂ ਹੁਣ ਇਹਨਾਂ ਨੇ ਫੇਰ 14 ਦਿਨ ਵਾਸਤੇ, ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਨਜ਼ਰਬੰਦ ਕਹਿਣ ਦਾ ਜਾਂ ਨਜ਼ਰਬੰਦ ਰਹਿਣ ਦਾ ਹੁਕਮ ਸੁਣਾ ਦਿੱਤਾ। ਸੋ ਔਖੇ ਸੌਖਿਆਂ ਦਿਨ ਕੱਟਣੇ ਪੈਣੇ। ਰਹਿਤਾ ਕੀ ਆ ਕਿ ਜਿੱਦਾਂ ਇਹਨਾਂ ਨੇ ਕਹਿ ਦਿੱਤਾ ਕਿ ਮਾਸਕ ਦੀ ਵਰਤੋਂ ਕਰੋ, ਹੱਥ ਧੋਵੋ, ਮਤਲਬ ਕਿ ਉਹ ਜੋ ਹਦਾਇਤਾਂ ਕਰਦੇ ਆ ਰਸਮਪੁਰ ਦੀ। ਫਿਰ ਕਹਿੰਦੇ ਆ ਕਿ ਮਲਟੀ ਬ੍ਰਾਂਡ, ਸਿੰਗਲ ਬ੍ਰਾਂਡ ਜਿਹੜੇ ਮਾਲਸ ਆ, ਇਹਨਾਂ ਨੂੰ ਛੱਡ ਕੇ ਜਿਹੜੀਆਂ ਸਾਰੀਆਂ ਰਜਿਸਟਰਡ ਦੁਕਾਨਾਂ ਆ ਉਹ ਆਪਣੇ 50% ਸਟਾਫ ਨਾਲ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਾਰੋਬਾਰ ਕਰ ਸਕਦੇ ਆ। ਤਾਂ ਹੁਣ ਜਿਹੜੇ ਅਨਰਜਿਸਟਰਡ ਛੋਟੇ ਛੋਟੇ ਦੁਕਾਨਦਾਰ ਆ, ਮੈਨੂੰ ਦੱਸੋ ਕੀ ਖਾਣਗੇ, ਕਿੱਧਰ ਜਾਣਗੇ। ਸਮਝ ਤੋਂ ਪਰੇ ਦੀ ਗੱਲ ਹੈ ਕਿ ਜਦੋਂ ਤੁਸੀਂ ਦੁਕਾਨਾਂ ਖੋਲ ਰਹੇ ਹੋ, ਇੱਕ 4 ਘੰਟਿਆਂ ਦਾ ਟਾਈਮ ਦੇਣ ਜਾ ਰਹੇ ਹੋ, ਤਾਂ ਫਿਰ ਜਿਹੜੇ ਨਿੱਕੇ ਨਿੱਕੇ ਦੁਕਾਨਦਾਰ ਆ, ਛੋਟੇ ਛੋਟੇ ਦੁਕਾਨਦਾਰ ਆ, ਉਹਨਾਂ ਨੂੰ ਬਾਹਰ ਕਿਉਂ ਰੱਖਿਆ ਜਾ ਰਿਹਾ। ਫਿਰ ਕਹਿੰਦੇ ਮਾਰਕੀਟ ਕੰਪਲੈਕਸਾਂ 'ਚ, ਯਾਨੀ ਜਿਹੜੇ ਬਾਜ਼ਾਰ ਆ ਤੇ ਸ਼ਾਪਿੰਗ ਮਾਲਸ ਦੇ ਵਿੱਚ ਦੁਕਾਨਾਂ ਖੋਲਣ ਦੀ ਆਗਿਆ ਨਹੀਂ ਹੋਏਗੀ। ਇਹ ਕੇਂਦਰ ਦਾ ਪਹਿਲਾਂ ਹੀ ਹੁਕਮ ਆ। ਸੈਲੂਨ, ਨਾਈ ਦੀਆਂ ਦੁਕਾਨਾਂ ਜਾਂ ਬੀਬੀਆਂ ਦੇ ਪਾਰਲਰ ਹੁੰਦੇ ਆ ਜਿਹੜੇ, ਉਹ ਨਹੀਂ ਖੁੱਲਣਗੇ। ਈ ਕਾਮਰਸ ਕੰਪਨੀਆਂ ਨੂੰ ਸਿਰਫ ਜ਼ਰੂਰੀ ਚੀਜ਼ਾਂ ਸਪਲਾਈ ਕਰਨ ਦੀ ਇਜਾਜ਼ਤ ਹੋਏਗੀ। ਉਦਯੋਗਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਕੰਮ ਕਰਨ ਦੀ ਆਗਿਆ ਦਿੱਤੀ ਜਾਊਗੀ। ਸੋ ਮੈਂ ਸਮਝਦਾ ਕਿ ਹਾਲ ਦੀ ਘੜੀ ਜੋ ਵੀ ਆ ਕੈਪਟਨ ਅਮਰਿੰਦਰ ਸਿੰਘ ਦਾ, ਉਹ ਠੀਕ ਠਾਕ ਨਹੀਂ ਲੱਗ ਰਿਹਾ ਮਾਮਲਾ, ਕਿਉਂਕਿ ਇਹ ਸਾਫ਼ ਹੋ ਗਿਆ ਕਿ ਦੇਖੋ ਜੇ ਕਰ ਸਕਦੇ ਤਾਂ ਮੋਹਾਲੀ ਤੱਕ ਰੋਕ ਸਕਦੇ ਸੀ, ਉਸ ਤੋਂ ਪਹਿਲਾਂ ਨਵਾਂ ਸ਼ਹਿਰ ਤੱਕ ਰੋਕ ਸਕਦੇ ਸੀ, ਉਸ ਤੋਂ ਬਾਅਦ ਇਹ ਜਲੰਧਰ ਤੱਕ ਰੋਕ ਸਕਦੇ ਸੀ, ਉਸ ਤੋਂ ਬਾਅਦ ਪਟਿਆਲੇ ਤੱਕ ਰੋਕ ਸਕਦੇ ਸੀ, ਉਸ ਤੋਂ ਬਾਅਦ ਤਰਨਤਾਰਨ ਤੱਕ ਰੋਕ ਸਕਦੇ ਸੀ। ਹੁਣ ਤੇ ਮੈਨੂੰ ਲੱਗਦਾ ਕਿ ਗੱਲ ਗਾਂਹ ਦੀ ਗਾਂਹ ਚੱਲ ਗਈ ਆ। ਨਾ ਤਾਂ ਇਹਨਾਂ ਤੋਂ ਕਰੋਨਾ ਰੁਕ ਰਿਹਾ, ਨਾ ਇਹਨਾਂ ਤੋਂ ਜਿਹੜਾ ਕਾਰੋਬਾਰ ਬਰਬਾਦ ਹੋਣ ਡਿਆ, ਇਹੀ ਚੀਜ਼ ਰੁਕ ਰਹੀ ਆ। ਸੋ ਹਾਲ ਦੀ ਘੜੀ ਹਨੇਰੇ 'ਚ ਤੀਰ ਆ। ਸਿਰਫ ਤੇ ਸਿਰਫ ਇਹੀ ਆ ਕਿ ਐਕਸਟੈਂਡ ਕਰ ਦਿੱਤਾ, ਹੁਣ ਕਰਫਿਊ ਐਕਸਟੈਂਡ ਹੋ ਗਿਆ, ਗਾ ਫੇਰ ਐਕਸਟੈਂਡ ਹੋ ਜਾਏਗਾ। ਹਾਲੇ ਵੀ ਮੈਨੂੰ ਲੱਗਦਾ ਕਿ ਇਹ ਛੇਤੀ ਖਤਮ ਨਹੀਂ ਕਰੂਗੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੇਚੈਨੀ ਵਧੇਗੀ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਸਵਾਲਾਤ ਜਿਹੜੇ ਰਹਿਣਗੇ। ਇੱਥੇ ਤਾਂ ਹੁਣ ਜਿਹੜਾ ਯੂਥ ਆ, ਨੌਜਵਾਨ ਆ, ਸੱਚ ਜਾਣੇ ਜਦੋਂ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋ, ਉਹ ਵੀ ਮਾਨਸਿਕ ਤੌਰ ਤੇ ਜਿਹੜੇ ਆ ਬਹੁਤ ਜ਼ਿਆਦਾ ਇਸ ਵੇਲੇ ਅਕਾਊ ਹੋਏ ਪਏ ਆ, ਬਹੁਤ ਜ਼ਿਆਦਾ ਥੱਕੇ ਪਏ ਆ। ਤਾਂ ਤੁਹਾਨੂੰ ਪਤਾ ਜਦੋਂ ਜਵਾਨੀ ਤੁਹਾਡੀ ਇਸ ਤਰ੍ਹਾਂ ਦੀ ਬੋਝਲ ਹੋ ਜਾਵੇ, ਜਿਹਨੇ ਗਾਂਹ ਜਾ ਕੇ ਭਵਿੱਖ ਦੇ ਵਿੱਚ ਭਾਰ ਢੋਣਾ, ਫਿਰ ਕੀ ਬਣੂਗਾ। ਪਰ ਕੋਈ ਇਹਨਾਂ ਦੇ ਕੋਲ ਪਲਾਨ ਨਹੀਂ ਹੈਗਾ। ਮੈਂ ਐਵੇਂ ਕਹਾਂ, ਸਿਰਫ ਤੇ ਸਿਰਫ ਇੱਕੋ ਚੀਜ਼ ਆ ਕਿ ਹੁਕਮ ਦੇ ਦਿਓ ਕਿ ਲੋਕ ਆਪੋ ਆਪਣੇ ਘਰਾਂ 'ਚ ਰਹਿਣ। ਉਹ ਕਿਵੇਂ ਟਾਈਮ ਪਾਸ ਕਰਨਗੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕਾਰੋਬਾਰ ਕਿਸ ਤਰ੍ਹਾਂ ਬਚਾਉਣਗੇ, ਕੋਈ ਕੁਛ ਨਹੀਂ ਦੱਸ ਰਿਹਾ। ਜੀ ਜੀ ਬਿਲਕੁਲ, ਸਿਰਫ ਰੌਲਾ ਪਾਉਣ ਦੇ ਉੱਤੇ, ਗੱਲਾਂ ਕਰਨ ਦੇ ਉੱਤੇ ਜ਼ੋਰ ਜਿਹੜਾ ਇਹਨਾਂ ਦਾ ਲੱਗਾ ਹੋਇਆ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਪਾਸਾਂ ਦਾ ਜ਼ਿਕਰ ਪਹਿਲਾਂ ਵੀ ਹੋਇਆ, ਕਹਿੰਦੇ ਪਾਸਾਂ ਦੇ ਉੱਤੇ ਹੁਣ ਪੰਜਾਬ ਸਰਕਾਰ ਨੇ ਕੱਸਿਆ ਸ਼ਿਕੰਜਾ। ਦੇਖੋ ਗੱਲ ਇਹ ਆ ਕਿ ਜਿਹੜੇ ਪਾਸ ਸੀਗੇ ਨਾ,
ਉਹ ਇੰਨੇ ਜ਼ਿਆਦਾ ਬਣੇ ਆ ਪੰਜਾਬ ਦੇ ਵਿੱਚ ਕਿ ਉਹਨਾਂ ਤੇ ਖਬਰਾਂ ਬਣੀਆਂ। ਟ੍ਰਿਬਿਊਨ 'ਚ ਮੇਰੇ ਖਿਆਲ ਦੇ ਨਾਲ 3-4 ਦਿਨ ਪਹਿਲਾਂ ਹੀ ਰਿਪੋਰਟ ਲੱਗੀ ਸੀਗੀ ਤੇ ਉਹ 4.25 ਲੱਖ ਦੇ ਕਰੀਬ ਪਾਸ ਸੀਗੇ ਉਸ ਸਮੇਂ ਤੱਕ ਪੰਜਾਬ ਦੇ ਵਿੱਚ ਜਿਹੜੇ ਪਾਸ ਜਾਰੀ ਹੋਏ ਆ। ਤਾਂ ਕੁੱਲ ਮਿਲਾ ਕੇ ਜੇ ਤੁਸੀਂ ਵੇਖੋਗੇ ਤਾਂ 24-25 ਲੱਖ ਪਾਸ ਅਪਲਾਈ ਹੋਇਆ ਸੀਗਾ, ਤਾਂ ਉਹਦੇ ਵਿੱਚੋਂ ਰਿਜੈਕਸ਼ਨ ਹੋ ਗਈ। ਜੋ ਸਾਰਿਆਂ ਨੂੰ ਪਾਸ ਦੇ ਦਿੰਦੇ ਤਾਂ ਦੇਖ ਲਓ ਕੀ ਬਣਦਾ। ਔਰ 4-5 ਲੱਖ ਜਿਹੜਾ ਪਾਸ ਦਿੱਤਾ ਸੀਗਾ ਨਾ ਇਹਨਾਂ ਨੇ, ਉਹਦੇ ਤੇ ਵੀ ਵਿਵਾਦ ਆ, ਕਿਉਂਕਿ ਕੁਝ ਲੋਕ ਜਿਹੜੇ ਲੋੜਵੰਦ ਆ, ਜਿਵੇਂ ਆਪਾਂ ਅੱਗੇ ਵੇਖਿਆ ਕਿ ਜਿਨ੍ਹਾਂ ਨੂੰ ਪਾਸ ਚਾਹੀਦਾ, ਜਿਸ ਤਰ੍ਹਾਂ ਇੱਕ ਯੂਪੀ ਦਾ ਕੋਈ ਮੁੰਡਾ ਸੀਗਾ, ਇੱਧਰ ਕੰਮਕਾਰ ਕਰਦਾ ਸੀ ਗੋਬਿੰਦਗੜ੍ਹ ਮੰਡੀ ਦੇ ਵਿੱਚ, ਉਹਦੀ ਵਾਈਫ ਨੂੰ ਅਧਰੰਗ ਦਾ ਦੌਰਾ ਪੈ ਗਿਆ, ਉਹਨੂੰ 3 ਦਿਨ 2 ਦਿਨ ਪਾਸ ਨਹੀਂ ਮਿਲਿਆ। ਜੇ ਪਾਸ ਕਿਸੇ ਸਮਾਜ ਸੇਵੀ ਨੇ ਦਬਾਇਆ ਤਾਂ ਉਹ ਸਾਈਕਲ ਤੇ ਲੱਤ ਦੇ ਕੇ ਵਿਚਾਰਾ ਉੱਥੇ ਪਹੁੰਚਿਆ, ਉਹ ਪਾਸ ਗਾਂ ਯੂਪੀ ਵਾਲਿਆਂ ਨੇ ਮੰਨਿਆ ਹੀ ਨਹੀਂ। ਤਾਂ ਉੱਥੋਂ ਫੇਰ ਸਾਈਕਲ ਤੇ ਵਾਪਸ ਆਉਂਦਾ ਤੇ ਜਦ ਆਉਂਦਿਆਂ ਨੂੰ ਖਬਰ ਇਹ ਆ ਜਾਂਦੀ ਹੈ ਕਿ ਉਹਦੀ ਘਰ ਦੀ ਚੱਲ ਵਸੀ ਆ। ਸੋ ਪਾਸ ਤਾਂ ਫਿਰ ਕੀ ਕਰਨਾ, ਪਹਿਲਾਂ ਤੇ ਮਿਲਿਆ ਲੇਟ, ਬਾਅਦ ਦੇ ਵਿੱਚ ਉਹਨਾਂ ਨੇ ਮੰਨਿਆ ਨਹੀਂ, ਉਹ ਗਰੀਬ ਦਾ ਕੀ ਬਣਿਆ ਹੋਊਗਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸੀਗੇ ਕਿ ਲੋੜਵੰਦ ਜਿਹੜੇ ਆ ਉਹ ਜਿੰਨਾ ਮਰਜ਼ੀ ਠੋਸ ਕਾਰਨ ਦੇ ਦੇਣ, ਠੋਸ ਤਰਕ ਦੇ ਦੇਣ ਕਿ ਸਾਨੂੰ ਪਾਸ ਚਾਹੀਦਾ, ਰਿਜੈਕਸ਼ਨ ਹੋ ਜਾਂਦੀ ਸੀਗੀ। ਤੇ ਜਦ ਕਿ ਦੂਸਰੇ ਪਾਸੇ ਜਿਹੜੇ ਰਸੂਖਦਾਰ ਉਹ ਆਪਣੇ ਪੱਧਰ ਤੇ ਹੀ ਕੁਝ ਅਫਸਰਾਂ ਨੂੰ ਸਿਫਾਰਿਸ਼ ਲਾ ਕੇ ਪਾਸ ਬਣਵਾ ਕੇ ਦੇ ਰਹੇ ਸੀਗੇ। ਔਰ ਇਹ ਸਿਆਸਤ ਰਾਸ਼ਨ ਦੀ ਵੰਡ ਦੇ ਵਿੱਚ ਵੀ ਚੱਲਦੀ ਪਈ ਆ। ਆ ਜਿਹੜੇ ਬੰਦੇ ਨਿਕਲੇ ਆ ਇਹ ਕੁਆਰੰਟੀਨ ਕੀਤੇ ਇਸ ਕਰਕੇ ਨਹੀਂ ਗਏ, ਜਿਹੜੇ ਆਏ ਹਜ਼ੂਰ ਸਾਹਿਬ ਤੋਂ, ਇਹਨਾਂ ਦੇ ਵਿੱਚੋਂ ਕਈ ਐਸੇ ਸੀਗੇ ਜਿਨ੍ਹਾਂ ਨੂੰ ਡਾਇਰੈਕਟਲੀ ਜਿਹੜੇ ਹੈਗੇ ਸੀਗੇ ਸਿਆਸਤਦਾਨ ਬਾਹੋਂ ਫੜ ਕੇ ਪਾਸੇ ਲੈ ਗਏ। ਇਹ ਰੌਲਾ ਅਸਲ ਦੇ ਵਿੱਚ ਉਹ ਤੋਂ ਵੀ ਵਿਗੜਿਆ। ਤਾਂ ਇਹ ਕਹਾਣੀਆਂ ਨੇ ਕਿ ਸਿਆਸਤ ਹਰੇਕ ਪਾਸੇ ਐਸਾ ਕਰਦੀ ਆ, ਪਰ ਜਦੋਂ ਹੁਣ ਰੌਲਾ ਪਿਆ ਤਾਂ ਇਹਨਾਂ ਨੇ ਕਰਫਿਊ ਪਾਸਾਂ ਸੰਬੰਧੀ ਇੱਕ ਫੈਸਲਾ ਲੈ ਲਿਆ ਕਿ ਕੁਝ ਜਿਹੜੇ ਖਾਸ ਅਫਸਰ ਸਨ, ਜਿਸ ਤਰ੍ਹਾਂ ਇਹਨਾਂ ਨੇ ਅੱਗੇ ਦਿੱਤੇ ਸੀ ਕਈਆਂ ਨੂੰ ਅਖਤਿਆਰ ਕਿ ਤੁਸੀਂ ਦੇ ਦਿਓ, ਇੱਕ ਬੀਬੀ ਵੀ ਸੀਗੀ ਰੁਜ਼ਗਾਰ ਮਹਿਕਮੇ ਦੀ, ਉਹ ਵੀ ਪਾਸ ਜਾਰੀ ਕਰੀ ਜਾਂਦੀ ਸੀ, ਕੁਝ ਹੋਰ ਵੀ ਬੰਦੇ ਪਾਸ ਜਾਰੀ ਕਰੀ ਜਾਂਦੇ ਸੀ। ਹੁਣ ਕਹਿੰਦੇ ਕਿ ਨਹੀਂ, ਐਸਾ ਕੁਝ ਨਹੀਂ ਹੋਏਗਾ, ਡੀਸੀ ਫੈਸਲਾ ਕਰਨਗੇ, ਐਸਡੀਐਮ ਫੈਸਲਾ ਕਰਨਗੇ ਜਾਂ ਐਸਐਸਪੀ ਫੈਸਲਾ ਕਰੂਗਾ, ਇਸ ਤੋਂ ਇਲਾਵਾ ਕੋਈ ਵੀ ਬੰਦਾ ਜਿਹੜਾ ਉਹ ਪਾਸ ਜਾਰੀ ਨਹੀਂ ਕਰ ਸਕੂਗਾ। ਤਾਂ ਹੁਣ ਇਹ ਪਾਸ ਕੌਣ ਲੈ ਸਕਦਾ, ਇਹ ਵੀ ਇਹਨਾਂ ਨੇ ਜਾਰੀ ਕਰ ਦਿੱਤੀ ਆ ਹਦਾਇਤ। ਇੱਕ ਤੇ ਮੈਡੀਕਲ ਐਮਰਜੈਂਸੀ ਲਈ, ਯਾਨੀ ਐਮਰਜੈਂਸੀ ਕਿਸੇ ਨੂੰ ਪੈਂਦੀ ਹੈ ਮੈਡੀਕਲੀ, ਤਾਂ ਉਹ ਇਹ ਲੈ ਸਕਦਾ ਪਾਸ। ਮੈਡੀਕਲ ਸੇਵਾਵਾਂ ਦੇ ਵਿੱਚ ਜਿਹੜੇ ਲੋਕ ਲੱਗੇ ਆ ਉਹਨਾਂ ਨੂੰ ਮਿਲੂਗਾ, ਸਫਾਈ ਸੇਵਕ ਜਿਹੜੇ ਆ ਉਹਨਾਂ ਨੂੰ ਮਿਲੂਗਾ, ਰੋਜ਼ਮर्रा ਦੀਆਂ ਜ਼ਰੂਰਤਾਂ ਜੋ ਵੇਚਦੇ ਆ ਜਾਂ ਪਹੁੰਚਾਉਂਦੇ ਆ, ਸਪਲਾਈ ਚੇਨ ਜਿਹੜੇ ਚਲਾਉਂਦੇ ਆ ਉਹਨਾਂ ਨੂੰ ਮਿਲੇਗਾ, ਮੀਡੀਆ ਕਰਮੀਆਂ ਨੂੰ ਮਿਲੇਗਾ, ਖਾਣਾ ਤੇ ਰਾਸ਼ਨ ਵੰਡਣ ਵਾਲਿਆਂ ਨੂੰ ਮਿਲੇਗਾ। ਬਾਕੀ ਕਿਸੇ ਨੂੰ ਪਾਸ ਜਿਹੜਾ ਉਹ ਨਹੀਂ ਦਿੱਤਾ ਜਾਊਗਾ। ਸੋ ਇਹ ਹੁਣ ਇਹਨਾਂ ਨੇ ਕ੍ਰਾਈਟੇਰੀਆ ਤੇ ਬਣਾ ਦਿੱਤਾ। ਇਹ ਕਿੰਨਾ ਕੁ ਫੋਲੋ ਕਰਦੇ ਆ, ਕਿੰਨੀ ਕੁ ਜਿਹੜੀ ਸਿਫਾਰਸ਼ੀ ਇੱਥੇ ਚੱਲਦੀ ਹੈ ਪ੍ਰਣਾਲੀ ਉਹ ਪ੍ਰਭਾਵਿਤ ਹੋਊਗੀ, ਸਭ ਦੱਸੂਗਾ। ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਰੋਕਣੀਆਂ ਜਿਹੜੀਆਂ ਬਹੁਤ ਔਖੀਆਂ ਹੋਈਆਂ ਪਈਆਂ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿਹਤ ਵਿਭਾਗ ਦੀ ਇੱਕ ਹੋਰ ਵੱਡੀ ਲਾਪਰਵਾਹੀ, ਜਲੰਧਰ ਦੇ ਵਿੱਚ ਪੋਜ਼ਿਟਿਵ ਮਰੀਜ਼ ਹੀ ਡਿਸਚਾਰਜ ਕਰਤਾ। ਦੇਖੋ ਸਿਹਤ ਮਹਿਕਮੇ ਦੀਆਂ ਜੇ ਆਪਾਂ ਗੱਲਾਂ ਕਰੀਏ ਨਾ ਤੇ ਇਹਨਾਂ ਦੀਆਂ ਗੱਲਾਂ ਜਿਵੇਂ ਆਪਾਂ ਪੰਜਾਬੀ ਕਹਿੰਦੇ ਨਹੀਂ ਹੁੰਦੇ, ਫਲਾਣੇ ਦੀਆਂ ਗੱਲਾਂ ਗਾਂ ਦੀਆਂ, ਮੂਸੇ ਵਾਲਾ ਵੀ ਕਹਿੰਦਾ ਨਾ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਇਹਨਾਂ ਦੀਆਂ ਗੱਲਾਂ ਵੀ ਗਾਂ ਦੀਆਂ ਹੀ ਨੇ। ਕਿਉਂਕਿ ਦੇਖੋ ਅੱਜ ਇੱਕ ਮੁੰਡੇ ਨੇ ਮੈਨੂੰ ਈਮੇਲ ਭੇਜਿਆ ਜਿਹੜਾ ਕਿ ਉਹਨੇ ਸਿਹਤ ਮੰਤਰੀ ਨੂੰ ਲਿਖਿਆ, ਉਹਦੀ ਵਾਈਫ ਪ੍ਰੈਗਨੈਂਟ ਸੀ ਔਰ ਖੁਸ਼ਖਬਰੀ ਇਹ ਹੈ ਕਿ ਅੱਜ ਹੀ ਉਹਦੇ ਘਰ ਬੇਟੇ ਨੇ ਜਨਮ ਲਿਆ। ਤੇ ਜਦ ਉਹਨੂੰ ਖੜਿਆ ਗਿਆ, ਮਤਲਬ ਕਿ 2 ਦਿਨ ਪਹਿਲਾਂ, ਉਹਦਾ ਸਾਰਾ ਇਲਾਜ ਸ਼ੁਰੂ ਕਰ ਦਿੱਤਾ ਗਿਆ, ਮਤਲਬ ਕਿ ਟੈਸਟ ਹੋ ਗਏ ਆ ਜੀ, ਆਹ ਇਲਾਜ ਚਾਲੂ ਕਰ ਦਿਓ। ਜਦ ਉਹ ਆਪਣੀ ਬੀਵੀ ਕੋਲ ਗਿਆ ਤੇ ਉਹਨੇ ਜਦੋਂ ਦੱਸਿਆ ਅਗਲ ਵੀ ਸਾਰਾ ਇਲਾਜ ਚਾਲੂ ਹੋ ਗਿਆ ਤੇ ਦਵਾਈ ਦਾ ਖਵਾ ਵੀ ਗਏ, ਤੈਨੂੰ ਸਾਰਾ ਕੁਝ ਕਰ ਗਏ, ਤੇ ਉਹ ਕਹਿੰਦੀ ਕਿ ਟੈਸਟ ਤਾਂ ਮੇਰਾ ਹੋਇਆ ਹੀ ਨਹੀਂ, ਮੇਰੇ ਤਾਂ ਸੈਂਪਲ ਹੀ ਨਹੀਂ ਲੈ ਕੇ ਗਏ। ਦੇਖੋ ਹੁਣ ਪਤਾ ਨਹੀਂ ਕਿੱਧਰੋਂ ਰਿਪੋਰਟ ਬਣ ਜਾਂਦੀ, ਕਿੱਧਰੋਂ ਇਲਾਜ ਸ਼ੁਰੂ ਹੋ ਜਾਂਦਾ, ਉਹ ਪਤਾ ਨਹੀਂ ਹੁਣ ਕਿਵੇਂ ਵਧੀ ਵਾਲੀ ਗੱਲ ਜੇ ਕਹਿ ਸਕਦੇ ਆ ਕਿ ਉਹ ਪਤਾ ਨਹੀਂ ਕਿੱਥੇ ਮਿਸਟੇਕ ਸੀਗੀ, ਪਰ ਉਹ ਵਧੀ ਵਾਲੀ ਗੱਲ ਹੈ ਕਿ ਜੋ ਦਵਾਈ ਦਿੱਤੀ ਗਈ ਚਲੋ ਠੀਕ ਹੋਇਆ, ਸਭ ਕੁਝ ਨਾਰਮਲ ਹੋ ਗਿਆ ਉਹਨਾਂ ਦੀ ਜ਼ਿੰਦਗੀ 'ਚ। ਪਰ ਇਹ ਦੇਖੋ ਕਿੱਡੀ ਵੱਡੀ ਕੁਤਾਹੀ ਆ ਕਿ ਕਿਸੇ ਬੀਬੀ ਦੇ ਸੈਂਪਲ ਨਹੀਂ ਲੈ ਗਏ, ਸੋ ਰਿਪੋਰਟ ਬਣ ਜਾਂਦੀ ਤੇ ਇਲਾਜ ਵੀ ਸ਼ੁਰੂ ਹੋ ਜਾਂਦਾ। ਤੇ ਕਈ ਵਿਲਕਦੇ ਰਹਿੰਦੇ ਆ, ਉਹਨਾਂ ਨੂੰ ਕੋਈ ਖੜਦਾ ਹੀ ਨਹੀਂ ਹੈ, ਕੋਈ ਉਹਨਾਂ ਨੂੰ ਦਵਾਈ ਦਿੰਦਾ ਹੀ ਨਹੀਂ, ਕੋਈ ਟੈਸਟ ਨਹੀਂ ਕਰਦਾ। ਤਾਂ ਉਹਨੇ ਮੇਲ ਕੀਤਾ ਮੁੰਡੇ ਨੇ ਸਿਹਤ ਮੰਤਰੀ ਨੂੰ ਕਿ ਆਹ ਵੇਖੋ ਆ ਕੀ ਕਰ ਰਿਹਾ ਤੁਹਾਡਾ ਪ੍ਰਬੰਧ। ਤੇ ਇਸ ਤਰ੍ਹਾਂ ਦੀਆਂ ਜੇ ਕੁਤਾਹੀਆਂ ਹੁੰਦੀਆਂ ਫਿਰ ਲੋਕਾਂ ਦਾ ਯਕੀਨ ਉੱਠਣਾ ਸੁਭਾਵਿਕ ਆ। ਹੁਣ ਇਹ ਵੀ ਘਟਨਾ ਜਿਹੜੀ ਹੈਰਾਨ ਕਰਦੀ ਹੈ ਜਲੰਧਰ ਦੇ ਵਿੱਚ ਵਾਪਰੀ ਕਿ ਕਮਾਲ ਦੀ ਗੱਲ ਆ ਕਿ ਸਿਹਤ ਮਹਿਕਮਾ ਜਿਹੜਾ ਉਹ ਖੁਦ ਹੀ ਇਲਾਜ ਖੋਣੋਂ ਵਿਲਕਦਾ ਪਿਆ। ਹੋਇਆ ਕੀ ਆ ਕਿ ਇਹ ਜਲੰਧਰ ਦਾ ਮੁੰਡਾ ਸੀਗਾ ਜਿਹੜਾ ਇਹਨੂੰ ਛੁੱਟੀ ਦੇ ਦਿੱਤੀ ਗਈ ਕਿ ਭਾਈ ਤੂੰ ਨੈਗੇਟਿਵ ਆ ਗਿਆ, ਚਲੇ ਗਿਆ,
ਫੁੱਲਾਂ ਦੀ ਵਰਖਾ ਹੋਈ। ਹਸਪਤਾਲ ਚੋਂ ਵੀ ਤੁਹਾਨੂੰ ਪਤਾ ਜਦੋਂ ਵਿਦਾ ਕਰਦੇ ਉਦੋਂ ਵੀ ਚੰਗਾ ਵੱਡਾ ਫੋਟੋ ਸੈਸ਼ਨ ਕਰਵਾਉਂਦੇ ਆ। ਜਦ ਚਲੇ ਗਏ ਘਰੇ ਵੀ ਫੁੱਲਾਂ ਦੀ ਵਰਖਾ। ਕਮਾਲ ਦੀ ਗੱਲ, ਵੈਸੇ ਫੀਲਿੰਗ ਵੀ ਬੜੀ ਗੁੱਡ ਹੁੰਦੀ ਆ ਨਾ ਕਿ ਯਾਰ ਉੱਥੋਂ ਸਿਆਪਾ ਛੱਡ ਕੇ ਆਏ ਆ ਔਰ ਬਹੁਤ ਵਧੀਆ ਹੁਣ ਜਿੱਤ ਪ੍ਰਾਪਤ ਕਰਕੇ ਆ ਗਏ ਆ। ਬੰਦਾ ਕਿੰਨਾ ਆਰਾਮ ਨਾਲ ਸੁੱਤਾ ਹੋਊਗਾ ਘਰੇ ਆ ਕੇ, ਕਿੰਨੀਆਂ ਗੱਲਾਂ ਕੀਤੀਆਂ ਹੋਣੀਆਂ। ਤੜਕੇ ਉਹਨੂੰ ਫੇਰ ਕਹਿੰਦੇ ਪਾ ਝੋਲੇ ਚ ਲੀੜੇ ਚੱਲ ਸਾਡੇ ਨਾਲ। ਉਹ ਕਹਿੰਦਾ ਕੀ ਗੱਲ ਹੋ ਗਈ ਮਾਲਕੋ? ਕਹਿੰਦੇ ਕਿ ਤੇਰਾ ਫਿਰ ਟੈਸਟ ਜਿਹੜਾ ਨੈਗੇਟਿਵ ਆ ਗਿਆ। ਮਤਲਬ ਕਿ ਇਹਦਾ ਅਰਥ ਕੀ ਨਿਕਲਿਆ ਕਿ ਉਹ ਬੰਦਾ ਪੋਜ਼ਿਟਿਵ ਸੀ ਸ਼ਾਇਦ, ਤੇ ਉਹਨੂੰ ਇਹਨਾਂ ਨੇ ਗਲਤ ਕੋਈ ਰਿਪੋਰਟ ਕਰਕੇ ਕਹਿ ਦਿੱਤਾ ਕਿ ਹਾਂ ਭਾਈ ਤੂੰ ਨੈਗੇਟਿਵ ਆ। ਜਲੰਧਰ ਵਾਲਿਆਂ ਦੀ ਇਹ ਕਰਤੂਤ ਆ। ਹੁਣ ਜਲੰਧਰ ਦੇ ਮਾਮਲੇ ਦੇ ਵਿੱਚ ਤੁਸੀਂ ਅੱਗੇ ਵੀ ਦੇਖਿਆ, ਪਟਲਾਵੇ ਵਾਲਾ ਜਿਹੜਾ ਮਾਮਲਾ ਸੀਗਾ, ਜਲੰਧਰ ਦੇ ਹਸਪਤਾਲ ਤੇ ਇਹੀ ਦੋਸ਼ ਲੱਗਾ ਸੀਗਾ ਕਿ ਉਹ ਬੰਦਾ ਸਭ ਤੋਂ ਪਹਿਲਾਂ ਇਹਨਾਂ ਦੇ ਕੋਲ ਆਇਆ ਸੀਗਾ ਤੇ ਇਹਨਾਂ ਦੇ ਕਿਸੇ ਕਰਮਚਾਰੀ ਨੇ ਜਾਂ ਡਾਕਟਰ ਨੇ, ਸਿਆਣੇ ਬੰਦੇ ਨੇ ਆਖਿਆ ਕਿ ਜਾ ਭਾਈ ਤੂੰ ਘਰੇ ਆਰਾਮ ਕਰ। ਫਿਰਦਾ ਕਿੱਧਰ ਤੁਰਿਆ ਫਿਰਦਾ? ਤਾਂ ਦਵਾਈ ਦੇਣ ਦੀ ਥਾਂ ਤੇ ਇਹ ਦੱਸ ਕੇ, ਜਦ ਉਹਨੇ ਕਿਹਾ ਕਿ ਹਾਂ ਮੈਂ ਇਟਲੀ ਤੋਂ ਆਇਆ, ਇਹ ਦੱਸ ਕੇ ਅੱਗੇ ਗੱਲ ਪਹੁੰਚਾਉਣ ਦੀ ਥਾਂ ਤੇ ਉਹਨੂੰ ਇਹ ਸਲਾਹ ਦਿੱਤੀ ਗਈ ਕਿ ਜਾ ਘਰੇ ਚੱਲ ਜਾ, ਜਾਂ ਇੰਡਾਇਰੈਕਟਲੀ ਵੇ ਨਾਲ ਕਿਹਾ ਗਿਆ ਕਿ ਜਾ ਕੇ ਮਰ ਜਾ। ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਜੋ ਹੋਇਆ ਉਹ ਤੁਹਾਡੇ ਸਾਹਮਣੇ ਆ। ਪਰ ਇਹ ਕੁਤਾਹੀਆਂ ਜਿਹੜੀਆਂ ਬਹੁਤ ਜ਼ਿਆਦਾ ਗਲਤ ਨੇ, ਕਿਉਂਕਿ ਜੇ ਇਸ ਸਮੇਂ ਸਭ ਕੁਝ ਵਾਪਰਦਾ ਪਿਆ, ਤੁਸੀਂ ਅੰਦਾਜ਼ਾ ਲਾ ਲਓ ਕਿ ਨਾਰਮਲ ਦਿਨਾਂ 'ਚ ਕੀ ਕੁਝ ਚੱਲਦਾ ਹੋਊਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕੇਂਦਰ ਨੇ ਕਹਿੰਦੇ ਖਰਾਬ ਦਾਣਿਆਂ ਦਾ ਜਿਹੜਾ ਆ ਘਟਾਇਆ ਮੁੱਲ। ਦੇਖੋ ਇਹ ਹੁਣ ਕਿਸਾਨਾਂ ਨੂੰ ਮਾਰਨ ਵਾਲੀ ਗੱਲ ਆ ਕਿ ਪਹਿਲਾਂ ਤੇ ਇਹ ਆ ਕਿ ਇਸ ਵਾਰੀ ਮੌਸਮ ਹੈ ਜਿਹੜਾ ਤੁਹਾਨੂੰ ਪਤਾ ਕਿੰਨਾ ਜ਼ਿਆਦਾ, ਮੈਂ ਕਹੂੰਗਾ ਕਿ ਵਿਗੜਿਆ ਮੌਸਮ ਸੀਗਾ, ਬਹੁਤ ਜ਼ਿਆਦਾ ਵਿਗੜਿਆ ਮੌਸਮ ਸੀਗਾ। ਤੇ ਉਸ ਤੋਂ ਬਾਅਦ ਫਿਰ ਕਰੋਨਾ ਦੀ ਮਾਰ ਪੈ ਗਈ। ਜਿਹੜੀ ਕਣਕ ਸੀਗੀ ਉਹ ਉਸ ਤਰ੍ਹਾਂ ਹੀ 15 ਦਿਨ ਲੇਟ ਹੋ ਗਈ। ਲੋਕ ਹਾਲੇ ਵੀ ਵਾਢੀ ਦੇ ਵਿੱਚ ਰੁੱਝੇ ਹੋਏ ਆ, ਮਸੀਂ ਦਾਣੇ ਇਕੱਠੇ ਕਰਦੇ ਪਏ ਕਿ ਚਲੋ 4 ਪੈਸੇ ਆ ਜਾਊਗੇ। ਮਜ਼ਦੂਰਾਂ ਨੂੰ ਕੰਮ ਮਿਲਿਆ, ਮੰਡੀਆਂ 'ਚ ਮਜ਼ਦੂਰ ਵਿਚਾਰੇ ਥੋੜਾ ਬਹੁਤਾ ਕੰਮ ਕਰਦੇ ਪਏ ਆ, 4 ਪੈਸੇ ਉਹਨਾਂ ਨੂੰ ਬਣੂਗੇ। ਹੁਣ ਇਹ ਇਹਨਾਂ ਨੇ ਆਰਡਰ ਕਰ ਦਿੱਤਾ ਕਿ ਜੇ ਦਾਣਾ ਖਰਾਬ ਆ ਤੇ ਉਹਦੀ ਕਟੌਤੀ ਕੀਤੀ ਜਾਊਗੀ, ਪੈਸਾ ਕੱਟਿਆ ਜਾਊਗਾ। ਹੁਣ ਦੇਖੋ ਕਣਕ ਦਾ ਕੀ ਆ, ਦਾਣੇ ਦਾ ਕੀ ਆ ਕਿ ਜਦੋਂ ਮੰਨ ਲਓ ਮੀਂਹ ਇਸ ਤਰ੍ਹਾਂ ਦਾ ਪੈ ਜਾਂਦਾ ਪੱਕੀ ਕਣਕ ਤੇ ਕਣਕ ਜਿਹੜੀ ਹੁੰਦੀ ਆ ਉਹ ਸਿੱਲ ਨਾਲ ਥੋੜੀ ਬਦਰੰਗ ਹੋ ਜਾਂਦੀ ਆ, ਦਾਣਾ ਥੋੜਾ ਬਦਰੰਗ ਹੋ ਜਾਂਦਾ। ਆਟਾ ਬਣਨ ਦੇ ਵਿੱਚ ਕੋਈ ਐਸੀ ਵੱਡੀ ਸਮੱਸਿਆ ਨਹੀਂ ਹੈਗੀ, ਦਾਣਾ ਬਦਰੰਗ ਹੋਈ ਦੀ। ਪਰ ਹੁਣ ਇਹਨਾਂ ਨੇ ਜੋ ਹੁਕਮ ਕੀਤਾ ਉਹ ਭਾਈ ਗੱਲਾਂ ਕਾਹਦੀਆਂ, ਮੋਏ ਨੂੰ ਮਾਰੇ ਸ਼ਾਹ ਮਦਾਰ ਵਾਲੀ ਗੱਲ ਆ। ਕਿਸਾਨ ਅੱਗੇ ਮਰੇ ਪਏ ਆ, ਕੋਈ 4 ਪੈਸੇ ਮਿਡਲ ਕਲਾਸ ਕੋਲ ਆ ਜਾਣਗੇ, ਕੀ ਫਰਕ ਪੈਂਦਾ? ਇਹਨਾਂ ਨੇ ਬੋਨਸ ਤਾਂ ਕੀ ਦੇਣਾ ਸੀ, ਨਵਾਂ ਬੁਖਾਰ ਚੜਾ ਦਿੱਤਾ। ਹੁਣ ਇਹ ਕੈਪਟਨ ਅਮਰਿੰਦਰ ਸਿੰਘ ਹੋਰੀ ਅਪੀਲ ਕਰਦੇ ਪਏ ਆ ਕਿ ਭਾਈ ਇਹ ਫੈਸਲਾ ਜਿਹੜਾ ਵਾਪਸ ਲਵੋ, ਇਹ ਮਾਰਨ ਵਾਲੀ ਗੱਲ ਆ। ਪਰ ਉਹਨਾਂ ਨੇ ਫੈਸਲਾ ਵਾਪਸ ਕੀ ਲੈਣਾ? ਹਾਂ ਇਹ ਆ ਕਿ ਜਦੋਂ ਉਹਨਾਂ ਨੇ ਵਾਪਸ ਨਾ ਲਿਆ, ਹੋ ਸਕਦਾ ਹੁਣ ਤਿਰੰਗਾ ਕਹਿੰਦੇ ਸੀ, ਬਾਅਦ ਦੇ ਕੁਝ ਹੋਰ ਕਹਿ ਦੇਣ ਕਿ ਛੱਤ ਤੇ ਇਹ ਚਲਾ ਦਿਓ, ਕਿਉਂਕਿ ਮੋਦੀ ਸਾਹਿਬ ਹੋਰੀ ਗੱਲ ਤੇ ਆਪਣੀ ਮੰਨਦੇ ਨਹੀਂ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਸ਼੍ਰੋਮਣੀ ਕਮੇਟੀ ਨੇ DGP ਨੂੰ ਪੱਤਰ ਲਿਖ ਕੇ ਸਖਤ ਕਾਰਵਾਈ ਜਿਹੜੀ ਮੰਗੀ ਆ, ਮੁੱਖ ਮੰਤਰੀ ਨੂੰ ਵੀ ਲਿਖਿਆ ਜਾ ਚੁੱਕਿਆ ਕਹਿੰਦੇ ਪੱਤਰ। ਦੇਖੋ ਇਹ ਨਾ ਬਹੁਤ ਮੈਂ ਕਹੂੰਗਾ ਕਿ ਘਟੀਆ ਕੰਮ ਆ ਸਾਡੀ ਸਰਕਾਰ ਦਾ, ਸਾਡੀ ਪੁਲਿਸ ਦਾ, ਜਿਹੜੀ ਕਹਿੰਦੀ ਮੈਂ ਹਾਰ ਜੀਤ। ਤਾਂ ਇਹਨਾਂ ਨੇ ਕੀ ਕੀਤਾ ਸੀਗਾ, ਤੁਹਾਨੂੰ ਯਾਦ ਹੋਣਾ ਖੰਨੇ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਹਦੇ ਵਿੱਚ ਬਹੁਤ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸੀ। ਬੰਦੇ ਜਿਹੜੇ ਆ ਉਹ ਵਸਤਰਹੀਨ ਕੀਤੇ ਗਏ, ਫਿਰ ਉਹਨਾਂ ਵਿਚਾਰਿਆਂ ਦੀ ਵੀਡੀਓ ਜਿਹੜੀ ਸ਼ੂਟ ਕੀਤੀ ਗਈ, ਉਹ ਫਿਰ ਵੀਡੀਓ ਵਾਇਰਲ ਹੋ ਗਈ। ਉਸ ਤੋਂ ਬਾਅਦ ਚਲੋ ਕਾਰਵਾਈ ਦੇ ਨਾਂ ਤੇ ਇਹਨਾਂ ਨੇ ਇੱਕ ਕੰਮ ਕੀਤਾ, ਇਹ ਕੰਮ ਕੀਤਾ ਉਹਨੂੰ ਕਹਿੰਦੇ ਕਿ ਤੂੰ ਲੁਧਿਆਣੇ ਤੋਂ ਬਦਲ ਕੇ ਫਿਰੋਜ਼ਪੁਰ ਚਲੇ ਜਾ। ਮਤਲਬ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਇਹੀ ਕਹਿ ਦਿੰਦੇ ਆ ਕਿ ਚੱਲ ਇੱਥੇ ਨਹੀਂ ਹੁਣ ਤੂੰ ਕਰੇਗਾ, ਤੂੰ ਗਾਂਹ ਜਾ ਕੇ ਕੰਮ ਕਰੀ ਚੱਲ ਜਿਹੜਾ ਕੋਈ ਕਰਨਾ ਹੈ। ਇਹ ਕਾਹਦੀ ਸਜ਼ਾ? ਇਹ ਸਜ਼ਾ ਹੈ ਜਾਂ ਮਜ਼ਾ ਕਿ ਇੱਕ ਥਾਂ ਤੋਂ ਕਰਕੇ ਬੰਦਾ ਆਰਾਮ ਨਾਲ ਨਿਕਲ ਜਾਂਦਾ, ਦੂਸਰੀ ਥਾਂ ਤੇ ਫੇਰ ਕਰਨ ਜੋਗਾ ਹੋ ਜਾਂਦਾ। ਸੋ ਇਹਨਾਂ ਨੇ ਇਹ ਕਾਰਵਾਈ ਕੀਤੀ ਸੀਗੀ। ਤਾਂ ਜਿਹੜਾ ਉਸ ਫੋਟੋ ਦੇ ਵਿੱਚ ਮੇਨ ਬੰਦਾ ਸੀ, ਵਿਜ਼ੂਅਲ ਦੇ ਵਿੱਚ ਮੇਨ ਬੰਦਾ ਸੀ, ਉਹ ਸੀਗਾ ਗੁਰਸਿੱਖ ਬੰਦਾ। ਉਹਦੇ ਕਕਾਰਾਂ ਦੀ ਜ਼ਾਹਰ ਜੀ ਗੱਲ ਹੈ ਕਿ ਬੇਅਦਬੀ ਹੋਈ ਹੈ। ਹੁਣ SGPC ਨੇ ਫਿਰ ਪੱਤਰ ਲਿਖਿਆ ਇਹਨਾਂ ਨੂੰ, ਵੈਸੇ DGP ਨੂੰ ਤਾਂ ਲਿਖਿਆ ਹੀ ਆ, ਨਾਲ ਮੁੱਖ ਮੰਤਰੀ ਨੂੰ ਵੀ ਲਿਖ ਚੁੱਕੇ ਆ ਕਿ ਭਾਈ ਕਾਰਵਾਈ ਕਰੋ। ਤਾਂ ਮੇਰੇ ਖਿਆਲ ਦੇ ਨਾਲ ਇਹ ਦੇਖੋ ਹੋਣੀ ਚਾਹੀਦੀ ਹੈ ਕਾਰਵਾਈ। ਕਾਰਵਾਈ ਕੀ ਆ ਕਿ ਉਹਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜੋ ਉਹਦਾ ਸਰਵਿਸ ਦਾ ਸਿਧਾਂਤ ਹੈ ਉਹ ਵੀ ਤੋੜਿਆ, ਕਾਨੂੰਨ ਵੀ ਤੋੜਿਆ, ਮਨੁੱਖੀ ਅਧਿਕਾਰਾਂ ਦਾ ਵੀ ਉਲੰਘਣ ਕੀਤਾ। ਸੋ ਸਾਰੇ ਕਾਨੂੰਨ ਕਾਇਦੇ ਤਾਂ ਉਹਨੇ ਬ੍ਰੇਕ ਕੀਤੇ ਆ, ਤੇ ਸਜ਼ਾ ਦੇ ਨਾਮ ਤੇ ਕੀ ਆ ਕਿ ਤੈਨੂੰ ਇੱਕ ਸਟੇਸ਼ਨ ਤੋਂ ਬਦਲ ਕੇ ਦੂਜੇ ਥਾਂ ਤੇ ਭੇਜਿਆ ਜਾਂਦਾ। ਸੋ ਇਹ ਸਜ਼ਾ ਨਹੀਂ ਹੈ, ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਦੂਸਰੇ ਲੋਕਾਂ ਨੂੰ ਵੀ ਹੱਲਾਸ਼ੇਰੀ ਦੇਣ ਵਾਲੀ ਗੱਲ ਆ ਕਿ ਕੋਈ ਗੱਲ ਨਹੀਂ ਹੈ, ਜੇ ਕੋਈ ਗਲਤੀ ਕੋਤਾਹੀ ਹੁੰਦੀ ਆ ਤਾਂ ਕੋਈ ਚੱਕਰ ਨਹੀਂ, ਅਸੀਂ ਤੁਹਾਡੀ ਪਿੱਠ ਤੇ ਖਲੋਤੇ ਆ।
ਜੀ ਜੀ ਜੀ। ਤੇ ਮਿੰਟੂ ਜੀ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਸਮਾਪਤ ਆ, ਤੇ ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਦੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਖਬਰ ਤੇ ਨਜ਼ਰ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।